ਅੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਅਸੀਂ ਜਿਹੜੇ ਭਖਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰੂਬਰੂ ਹੁੰਨੇ ਆ। ਅੱਜ ਜਿਹੜਾ ਸਭ ਤੋਂ ਪਹਿਲਾ ਭਖਦਾ ਮੁੱਦਾ ਹੈ ਉਹ ਹੈ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਵੱਲੋਂ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਦੇ ਕੁਛ ਪਿੰਡਾਂ ਦੇ ਸਰਪੰਚਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਨੂੰ ਖਰੀਆਂ ਜਿਹੜੀਆਂ ਉਹ ਸੁਣਾ ਦਿੱਤੀਆਂ ਗਈਆਂ। ਜਿਹੜਾ ਦੂਸਰਾ ਭਖਦਾ ਮੁੱਦਾ ਉਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇੱਕ ਕਮੇਟੀ ਬਣਾਈ ਆ ਜਿਹਦੇ 'ਚ ਜਿਸ ਤਰੀਕੇ ਦੇ ਨਾਲ ਅਯੋਧਿਆ ਜਿਹੜਾ ਰਾਮ ਜਨਮ ਭੂਮੀ ਦਾ ਫੈਸਲਾ ਆਇਆ ਵਾ ਬਾਬਰੀ ਮਸਜਿਦ ਦੇ ਵਿਰੁੱਧ, ਉਹਦੇ ਵਿੱਚ ਸਿੱਖਾਂ ਨੂੰ ਕਲਟ ਜਿਹੜਾ ਸ਼ਬਦ ਆ ਉਹ ਯੂਜ਼ ਕੀਤਾ ਗਿਆ। ਉਹਦੇ 'ਤੇ ਇੱਕ ਕਮੇਟੀ ਬਣਾਈ ਗਈ ਆ ਅਤੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਇਹਦੇ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਚਿੱਠੀ ਜਿਹੜੀ ਆ ਉਹ ਲਿਖ ਦਿੱਤੀ ਗਈ ਹੈ। ਇਸੇ ਦੇ ਨਾਲ ਹੀ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇੱਕ ਮੁੱਦਾ ਚੱਕਿਆ ਸੀ, ਉਹ ਸੀਗਾ ਕਰਤਾਰਪੁਰ ਲਾਂਘੇ ਦਾ ਉਦਘਾਟਨੀ ਸਮਾਰੋਹ। ਉਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਸੀ ਉਹਨੂੰ ਇਗਨੋਰ ਕਰ ਦਿੱਤਾ ਗਿਆ, ਪਰ ਹੁਣ ਜਿਹੜਾ ਨਵਾਂ ਬੋਰਡ ਲੱਗਿਆ ਉਹ 'ਚ ਪੰਜਾਬੀ ਨੂੰ ਪਹਿਲੀ ਥਾਂ ਜਿਹੜੀ ਦੇ ਦਿੱਤੀ ਗਈ ਆ। ਇਹ ਮੁੱਦੇ ਜਿਹੜੇ ਆ ਇਹਨਾਂ ਨੂੰ ਲੈ ਕੇ ਇਹਦੇ ਨਾਲ ਹੀ ਇੱਕ ਹੋਰ ਮੁੱਦਾ ਜਿਹੜਾ ਉਹ ਵਾ ਸ਼੍ਰੋਮਣੀ ਅਕਾਲੀ ਦਲ ਨੂੰ 4 ਦਸੰਬਰ ਦੇ ਲਈ ਹੁਸ਼ਿਆਰਪੁਰ ਦੀ ਇੱਕ ਕੋਰਟ ਵੱਲੋਂ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋਣ ਲਈ ਕਿਹਾ ਕਿ 2 ਸੰਵਿਧਾਨ ਅਕਾਲੀ ਦਲ ਨੇ ਰੱਖੇ ਆ। ਜਦੋਂ ਐਸਜੀਪੀਸੀ ਇਲੈਕਸ਼ਨ ਲੜਦਾ ਤੇ ਕਹਿੰਦੇ ਅਸੀਂ ਇੱਕ ਧਾਰਮਿਕ ਜਥੇਬੰਦੀ ਆ, ਲੇਕਿਨ ਜਦੋਂ ਆ ਕੇ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਲੜਦਾ ਉਸ ਵੇਲੇ ਉਹ ਕਹਿੰਦੇ ਅਸੀਂ ਇੱਕ ਰਾਜਸੀ ਪਾਰਟੀ ਆ। ਉਹਦੇ ਵਿੱਚ ਕਸੂਤੇ ਫਸ ਚੁੱਕੇ ਨੇ। ਹੁਣ ਸਭ ਤੋਂ ਪਹਿਲਾ ਮਸਲਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ। ਰਵੀ ਸਿੰਘ ਪਹਿਲਾ ਆਦਮੀ ਸੀ, ਭਾਵੇਂ ਕਿ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਸੀ ਜਿਹੜੀਆਂ ਉੱਠੀਆਂ, ਲੇਕਿਨ ਰਵੀ ਸਿੰਘ ਇੱਕ ਐਸਾ ਸੀ ਜਿਹਨੇ ਵਰਲਡ ਲੈਵਲ 'ਤੇ ਜਿੱਥੇ ਸਿੱਖਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ ਉੱਥੇ ਵੀ ਜਾ ਕੇ ਮਾਨਵਤਾ ਦੇ ਆਧਾਰ ਦੇ ਉੱਤੇ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕੀਤੀ ਆ। ਚਾਹੇ ਉਹ ਇਰਾਨ ਹੋਵੇ ਤੇ ਚਾਹੇ ਉਹ ਅਫਗਾਨਿਸਤਾਨ ਹੋਵੇ, ਹਰ ਜਗ੍ਹਾ ਦੇ ਉੱਤੇ ਉਹ ਗਏ ਆ। ਜਿੱਥੇ ਉਹ ਕਿਸੇ ਕੰਟਰੀ 'ਚ ਐਂਟਰ ਨਹੀਂ ਹੋ ਸਕੇ ਉੱਥੇ ਉਹਨਾਂ ਨੇ ਬਾਰਡਰ 'ਤੇ ਬੈਠ ਕੇ ਪਿੱਛੇ ਜਿਹੜਾ ਉਹਨਾਂ ਦੀ ਜਿਹੜੀ ਮਦਦ ਕੀਤੀ ਹੈ। ਪੰਜਾਬ ਦੇ ਵਿੱਚ ਜਦੋਂ ਅਗਸਤ ਮਹੀਨੇ 'ਚ ਹੜ੍ਹ ਆਏ ਉਸ ਵੇਲੇ ਬੜੇ ਵੱਡੇ ਲੈਵਲ 'ਤੇ ਜਿਹੜੀ ਉਹ ਤਬਾਹੀ ਹੋਈ, ਅਤੇ ਉਸ ਤਬਾਹੀ ਦੇ ਵਿੱਚ ਜਦੋਂ ਖਾਲਸਾ ਏਡ ਵੱਲੋਂ ਜਿਹੜੇ ਪੰਜਾਬ ਤੇ ਪੂਰੇ ਭਾਰਤ ਦੇ ਵਿੱਚ ਉਹਨਾਂ ਦੇ ਵਲੰਟੀਅਰ ਸੀ, ਉਹਨਾਂ ਨੂੰ ਜਦੋਂ ਰਵੀ ਸਿੰਘ ਵੱਲੋਂ ਹਦਾਇਤ ਕੀਤੀ ਗਈ ਤਾਂ ਉਹਨਾਂ ਨੇ ਜਿਸ ਕਦਰ ਇੱਥੇ ਮਦਦ ਕੀਤੀ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ, ਲੋਕਾਂ ਨੂੰ ਲੰਗਰ ਅਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢ ਕੇ ਲਿਆਉਣ ਦੇ ਲਈ ਜਿਹੜੀ ਜ਼ਿੰਮੇਵਾਰੀ ਖਾਲਸਾ ਏਡ ਨੇ ਨਿਭਾਈ ਆ ਉਹ ਭੁੱਲੀ ਨਹੀਂ ਜਾ ਸਕਦੀ। ਅਸੀਂ ਪਹਿਲਾਂ ਵੀ ਕਿਹਾ ਕਿ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੇ ਅਲੱਗ-ਅਲੱਗ ਥਾਂ 'ਤੇ ਇਹ ਕਾਰਜ ਜਿਹੜਾ ਨੇਪਰੇ ਚੜ੍ਹਿਆ। ਉਹਦੇ ਬਾਅਦ ਉਹਨਾਂ ਦੇ ਡੰਗਰਾਂ ਨੂੰ ਚਾਰਾ ਅਤੇ ਉਹਨਾਂ ਨੂੰ ਹੋਰ ਜਿਹੜੀ ਸਹੂਲਤਾਂ ਦੀ ਜ਼ਰੂਰਤ ਸੀ ਸਾਰੀਆਂ ਮੁਹੱਈਆ ਕਰਵਾਈਆਂ। ਇੱਥੋਂ ਤੱਕ ਕਿ ਜਿਹੜੇ ਘਰ ਜਿਹੜੇ ਸੀਗੇ ਢਹਿ ਗਏ ਸੀ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਘਰਾਂ ਦੇ ਉੱਤੇ ਛੱਤ ਪਾ ਕੇ ਦੇਣਾ ਜਿਹੜਾ ਉਹ ਸਾਡੀ ਜ਼ਿੰਮੇਵਾਰੀ ਆ, ਉਹ ਵੀ ਕੀਤਾ ਗਿਆ। ਇੱਥੋਂ ਤੱਕ ਕਿ ਜਦੋਂ ਪਾਣੀ ਉਤਰਿਆ ਉਸ ਦੇ ਬਾਅਦ ਜਿਹੜੇ ਘਰਾਂ ਦੀਆਂ ਮੱਝਾਂ ਡੰਗਰ ਮਾਰੇ ਗਏ ਸੀ ਪਾਣੀ 'ਚ, ਉਹਨਾਂ ਨੂੰ ਮੱਝਾਂ ਲੈ ਕੇ ਵੀ ਦਿੱਤੀਆਂ ਗਈਆਂ ਔਰ ਉਹਨਾਂ ਨੇ ਆਇਡੈਂਟੀਫਾਈ ਕਰਕੇ ਦਿੱਤੀਆਂ। 3-3 4-4 ਜਗ੍ਹਾ ਤੋਂ ਉਹ ਆਇਡੈਂਟੀਫਾਈ ਕੀਤੀਆਂ ਕਿ ਵਾਕਿਆ ਹੀ ਇਹਨਾਂ ਦੀਆਂ ਮੱਝਾਂ ਜਿਹੜੀਆਂ ਉਹ ਰੂੜੀਆਂ ਨੇ ਕਿ ਕੋਈ ਗਲਤ ਬੰਦਾ ਉਹਦਾ ਜਿਹੜਾ ਉਹ ਬੈਨੀਫਿਟ ਨਾ ਲੈ ਜਾਵੇ। ਇੱਥੋਂ ਤੱਕ ਕਿ ਲੋਕਾਂ ਨੂੰ ਗਲ ਪਾਉਣ ਵਾਲੇ ਕੱਪੜੇ ਜਿਹੜੇ ਉਹ ਮੁਹੱਈਆ ਕਰਵਾਏ ਗਏ ਅਤੇ ਉਹਨਾਂ ਨੂੰ ਸਰਦੀ ਆ ਰਹੀ ਸੀ ਉੱਪਰ ਲੈਣ ਲਈ ਬਿਸਤਰੇ ਜਿਹੜੇ ਉਹ ਵੀ ਮੁਹੱਈਆ ਕਰਵਾਏ ਗਏ। ਉਹਦੇ ਬਾਅਦ ਉਹਨਾਂ ਦਾ ਅਗਲਾ ਕਾਰਜ ਜਿਹੜਾ ਸੀ ਉਹ ਸੀਗਾ ਕਿ ਜਿਹੜੀਆਂ ਜ਼ਮੀਨਾਂ ਬੰਨ੍ਹ ਟੁੱਟਣ ਦੇ ਨਾਲ ਉਥਲ ਪੁਥਲ ਹੋ ਗਈਆਂ ਉਹ ਸਾਰੀਆਂ ਪੱਧਰੀਆਂ ਕਰਕੇ ਦੇਣ ਦਾ ਉਹ ਵੀ ਉਹਨਾਂ ਨੇ ਪੱਧਰੀਆਂ ਕਰੀਆਂ। ਇੱਥੋਂ ਤੱਕ ਟਰੈਕਟਰ ਮੁਹੱਈਆ ਕਰਵਾਏ ਪਿੰਡਾਂ ਨੂੰ ਕਿ ਤੁਸੀਂ ਆਪਣੇ ਲੈਵਲ 'ਤੇ ਇਹਨਾਂ ਨੂੰ ਪੱਧਰੀਆਂ ਕਰ ਲਓ। ਤੇਲ ਤੱਕ ਦਾ ਉਹਨਾਂ ਨੇ ਪ੍ਰਬੰਧ ਕਰਕੇ ਦਿੱਤਾ ਕਿ ਸਾਰੇ ਦੀ ਸਾਰੀਆਂ ਜ਼ਮੀਨਾਂ ਪੱਧਰੀਆਂ ਕਰੋ, ਪੱਧਰੀਆਂ ਕਰਕੇ ਅਗਲੀ ਜਿਹੜੀ ਤੁਹਾਡੀ ਆਉਣ ਵਾਲੀ ਫਸਲ ਆ ਉਹ ਬੀਜਣ ਦੇ ਲਈ ਜਿਹੜੀ ਉਹ ਤੁਹਾਡੀ ਤਿਆਰੀ ਕਰਵਾਵਾਂਗੇ, ਤੁਹਾਨੂੰ ਬੀਜ ਵੀ ਦਿਆਂਗੇ, ਤੁਹਾਨੂੰ ਖਾਦ ਵੀ ਦਿਆਂਗੇ। ਹੁਣ ਆ ਕੇ ਰਵੀ ਸਿੰਘ ਦੀ ਇੱਕ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ 'ਤੇ ਆਈ ਆ, ਉਹਦੇ ਨਾਲ ਉਹਦੇ ਪੰਜਾਬ 'ਚ ਜਿਹੜੇ ਉਹਦੇ ਵਲੰਟੀਅਰ ਆ ਉਹ ਵੀ ਉਹਦੇ ਨਾਲ ਲਾਈਵ ਹੋਏ ਆ। ਉਹਨਾਂ ਨੇ ਕਿਤੇ ਨਾ ਕਿਤੇ ਤੌਖਲਾ ਯਾਰ ਕੀਤਾ ਜਿਹੜਾ ਉਹ ਇਹ ਸੀਗਾ ਕਿ ਉਹ ਕਹਿੰਦੇ ਕਿ ਅਸੀਂ ਲੋਕਾਂ ਨਾਲ ਸਿੱਧੇ ਅਟੈਚ ਨਹੀਂ ਸੀ, ਸਾਨੂੰ ਸਿਰਫ ਇਹ ਪਤਾ ਸੀ ਵੀ ਇਸ ਏਰੀਏ 'ਚ ਜ਼ਿਆਦਾ ਤਬਾਹੀ ਹੋਈ ਆ ਅਤੇ ਅਸੀਂ ਉੱਥੇ ਜਾਣਾ ਸੀਗਾ ਅਤੇ ਸਾਡੀ ਉਮੀਦ ਇਹ ਸੀ ਕਿ ਅਸੀਂ ਜਿੱਥੇ ਜਾਈਏ ਜਿਸ ਬੰਦੇ ਦੀ ਸਹਾਇਤਾ ਕਰੀਏ ਪੂਰੀ ਕਰੀਏ। ਉਹ ਕਹਿੰਦੇ ਵੀ ਅਸੀਂ
25,000 ਬੋਰਾ ਜਿਹੜਾ ਸੀਗਾ ਬੈਗ ਉਹ DAP ਦਾ ਖਰੀਦਿਆ, ਜਦੋਂ ਕਿ 1 ਏਕੜ 'ਚ 1 ਬੋਰਾ ਜਿਹੜਾ ਉਹ ਪੈਂਦਾ। ਸਾਰਿਆਂ ਨੂੰ ਪਤਾ ਕਣਕ ਦੇ ਵਿੱਚ DAP ਦਾ 1 ਬੋਰਾ ਜਿਹੜਾ 50 ਕਿਲੋ ਦਾ ਪਾਇਆ ਜਾਂਦਾ। ਉਹ ਕਹਿੰਦੇ ਵੀ ਬਾਕੀ ਵੀ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਮਈਆਂ, ਕੋਈ ਕਿਤੇ 15 ਕਿਲੋ ਕਿਤੇ 20 ਕਿਲੋ DAP ਦੇ ਜਾਂਦੇ ਸੀ, ਉਹਦੇ ਨਾਲ ਕਿਸਾਨ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਤੇ ਅਸੀਂ ਕਿਹਾ ਵੀ ਜਿਹਨੂੰ ਦੇਣੀ ਉਹਨੂੰ ਪੂਰੀ ਦਿੱਤੀ ਜਾਵੇ, ਤਾਂ ਕਿ ਉਹਨੂੰ ਕੋਈ ਨਾ ਕੋਈ ਬੈਨੀਫਿਟ ਤਾਂ ਹੋ ਸਕੇ, ਘੱਟੋ ਘੱਟ ਆਪਣੀ ਫਸਲ ਤਾਂ ਬੀਜ ਸਕੇ। ਕਹਿੰਦੇ ਸਾਨੂੰ ਦੁੱਖ ਇਹ ਹੋਇਆ ਕਿ ਜਦੋਂ ਅਸੀਂ ਉਹ ਡਿਸਟਰੀਬਿਊਟ ਕੀਤੀ ਖਾਦ ਜਿਹੜੀ ਸੀ, ਕਿਉਂਕਿ ਸਾਡਾ ਡਾਇਰੈਕਟ ਲਿੰਕ ਨਹੀਂ ਸੀ, ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਫੜਿਆ ਤੇ ਸਰਪੰਚਾਂ ਨੇ ਗਲਤ ਬੰਦਿਆਂ ਦੀ ਸ਼ਨਾਖਤ ਕਰਵਾ ਕੇ ਉਹਨਾਂ ਨੂੰ ਜਿਹੜੀ ਸੀਗੀ ਉਹ DAP ਦਵਾਤੀ, ਜਿਹੜੀ ਕਿ ਸਾਡੇ ਕੋਲ ਬਾਅਦ ਦੇ ਵਿੱਚ ਕਹਿੰਦੇ ਮੈਸੇਜ ਵੀ ਲੋਕਾਂ ਦੇ ਆਏ, ਫੋਨ ਕਾਲਸ ਵੀ ਆਈਆਂ ਕਿ ਆਹ ਬੰਦਿਆਂ ਦੀ ਤਾਂ ਜ਼ਮੀਨ ਹੈ ਨਹੀਂ, ਆਹ ਬੰਦੇ ਜਿਹੜੇ ਆ ਇਹਨਾਂ ਨੂੰ ਇਹਨਾਂ ਦੀ ਲੋੜ ਤੋਂ ਵੱਧ ਦੇ ਦਿੱਤੀ ਗਈ। ਕਿਤੇ ਨਾ ਕਿਤੇ ਉਹ ਜਿਹੜਾ ਉਹ ਸਾਰੇ ਦੇ ਉੱਤੇ ਰਵੀ ਸਿੰਘ ਜਿਹੜਾ ਉਹ ਪਰੇਸ਼ਾਨ ਵੀ ਹੋਇਆ। ਉਹਨਾਂ ਕਿਹਾ ਵੀ ਦੇਖੋ ਬਾਕੀ ਤੇ ਸਾਨੂੰ ਪਤਾ ਜਦੋਂ ਇੱਦਾਂ ਦੇ ਕਾਰਜ ਹੁੰਦੇ ਆ ਇਹਦੇ ਵਿੱਚ ਇਹੋ ਜਿਹੇ ਅਨਸਰ ਆ ਜਾਂਦੇ ਆ, ਪਰ ਚੰਗਾ ਇਹ ਹੁੰਦਾ ਕਿ ਸਰਪੰਚ ਆਪਣੀ ਜ਼ਿੰਮੇਵਾਰੀ ਸਮਝਦੇ, ਸਰਪੰਚ ਸਿਆਸਤ ਤੋਂ ਉੱਪਰ ਉੱਠਦੇ ਤੇ ਉੱਪਰ ਉੱਠ ਕੇ ਚੰਗਾ ਕਾਰਜ ਕਰਦੇ ਕਿ ਜਿਹੜੇ ਲੋੜਵੰਦ ਸੀ, ਜਿਹੜੇ ਇਸ ਕਰੋਪੀ ਦਾ ਸ਼ਿਕਾਰ ਹੋਏ ਸੀ, ਉਹਨਾਂ ਨੂੰ ਵਾਜਬ ਜਿਹੜੀ ਸਹਾਇਤਾ ਦਿੱਤੀ ਜਾਂਦੀ ਤਾਂ ਕਿ ਉਹ ਪੈਰਾਂ ਸਿਰ ਜਿਹੜੇ ਖੜੇ ਹੋ ਜਾਂਦੇ। ਇੱਕ ਖਾਲਸਾ ਏਡ ਹੀ ਆ ਜਿਹੜੀ ਨਿਰੰਤਰ ਜਦੋਂ ਤੋਂ ਹੜ੍ਹ ਆਏ ਉਦੋਂ ਤੋਂ ਲੈ ਕੇ ਅੱਜ ਤੱਕ ਨਿਰੰਤਰ, ਚਾਹੇ ਉਹ ਕਣਕ ਦਾ ਬੀਜ ਮੁਹੱਈਆ ਕਰਨਾ ਤੇ ਚਾਹੇ ਉੱਥੇ ਖਾਦ ਵਗੈਰਾ, ਉਹ ਅੱਜ ਤੱਕ ਨਿਰੰਤਰ ਉਹੀ ਚਲਾ ਰਹੇ ਆ। ਉਹਨਾਂ ਨੇ ਲੋਕਾਂ ਦੇ ਬੋਰ ਜਿਹੜੇ ਖਰਾਬ ਹੋ ਗਏ ਸੀ ਉਹ ਵੀ ਠੀਕ ਕਰਵਾ ਕੇ ਦਿੱਤੇ ਆ। ਕਿਤੇ ਨਾ ਕਿਤੇ ਘਰ ਬਣਾ ਕੇ ਦੇਣਾ, ਸਾਰਾ ਕੁਝ ਕਰਨਾ ਬਹੁਤ ਔਖੇ ਕਾਰਜ ਹੁੰਦੇ ਆ, ਪਰ ਫਿਰ ਵੀ ਰਵੀ ਸਿੰਘ ਨੇ ਕੀਤਾ। ਉਹਨਾਂ ਨੇ ਤੌਖਲਾ ਜ਼ਾਹਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਇਹ ਕੁਝ ਵਾਪਰਿਆ ਨਹੀਂ ਸੀ ਵਾਪਰਨਾ ਚਾਹੀਦਾ, ਪਰ ਕੀ ਕੀਤਾ ਜਾਵੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇਹ ਕੁਛ ਇੱਥੇ ਵਾਪਰ ਜਾਂਦਾ। ਤੇ ਸਰਪੰਚ ਜਿਹੜੇ ਆ ਉਹ ਵੀ ਸਿਆਸਤ ਨਾਲ ਬੱਝੇ ਹੋਏ ਆ ਤੇ ਉਹਨਾਂ ਨੂੰ ਵੀ ਆਪਣੇ ਬੰਦੇ ਜਿਹੜੇ ਆ ਉਹਨਾਂ ਦੀ ਮਦਦ ਕਰਨੀ ਜਿਹੜੀ ਆ ਉਹ ਜ਼ਿਆਦਾ ਵਾਜਬ ਸਮਝਦੇ ਆ। ਚਾਹੀਦਾ ਤੇ ਸੀ ਕਿ ਮਾਨਵਤਾ ਨੂੰ ਮੁੱਖ ਰੱਖ ਕੇ ਜਿਹੜਾ ਸੀਗਾ ਉਹ ਕਾਰਜ ਕੀਤਾ ਜਾਂਦਾ ਤੇ ਜਿਹੜੇ ਯੋਗ ਵਿਅਕਤੀ ਸੀ ਜਿਨ੍ਹਾਂ ਦਾ ਨਹੀਂ ਗੁਜ਼ਾਰਾ ਸੀ ਉਹਨਾਂ ਨੂੰ ਉਹ ਸਹਾਇਤਾ ਦਿੱਤੀ ਜਾਂਦੀ। ਤੇ ਸ਼ਾਇਦ ਇਹ ਜਿਸ ਤਰ੍ਹਾਂ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਲੰਘ ਕੇ ਗਿਆ, ਔਰ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਨਾਇਆ ਗਿਆ, ਤੇ ਉਹਦੇ ਬਿਲਕੁਲ ਨਾਲ ਲੱਗਦਾ ਲੋਹੀਆਂ ਜਿੱਥੇ ਗਿੱਦੜ ਪਿੰਡੀ 'ਚ ਸਭ ਤੋਂ ਵੱਡੀ ਤਬਾਹੀ ਹੋਈ ਆ। ਈਵਨ ਕਿ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ 'ਚ ਹੋਈ ਆ, ਸ਼ਾਹਕੋਟ ਏਰੀਏ ਦੇ ਕਈ ਪਿੰਡਾਂ 'ਚ ਹੋਈ ਆ, ਉਹਦੇ ਨਾਲ ਫਲੌਰ ਦੇ ਬਹੁਤ ਸਾਰੇ ਪਿੰਡਾਂ 'ਚ ਹੋਈ ਆ। ਮਤਲਬ ਜਿੱਥੇ 550 ਸਾਲਾ ਮਨਾ ਰਹੇ ਸੀ ਉਹਦੇ ਨਾਲ ਹੀ ਲੱਗਦੀ ਇਹ ਜਿਹੜਾ ਜੋ ਕੁਝ ਹੋਇਆ, ਕਿਤੇ ਨਾ ਕਿਤੇ ਇਹ ਸਾਰੇ ਸਾਬਕਾ ਹੈ ਨੂੰ ਜੇ ਸਮੂਥਲੀ ਲੈ ਕੇ ਸੰਸੀਅਰਲੀ ਲੈ ਕੇ ਕੀਤਾ ਜਾਂਦਾ ਤੇ ਸ਼ਾਇਦ ਕੋਈ ਵਧੀਆ ਮੈਸੇਜ ਜਾਂਦਾ। ਪਰ ਅਗਲੀ ਗੱਲ ਜਿਹੜੀ ਰਵੀ ਸਿੰਘ ਨੇ ਕੀਤੀ, ਉਹਨਾਂ ਕਿਹਾ ਕਿ ਮੈਨੂੰ ਸਨਮਾਨਿਤ ਕਰਨ ਦੇ ਲਈ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਹੜਾ ਉਹਨਾਂ ਦਾ ਮੈਸੇਜ ਆਇਆ ਕਿ ਤੁਸੀਂ ਆਓ, ਤੁਸੀਂ ਸਾਡੇ ਨਾਲ ਕਰਤਾਰਪੁਰ ਲਾਂਘੇ ਦੇ ਸਮਾਗਮਾਂ 'ਚ ਸਮੂਲੀਅਤ ਕਰੋ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਰੋ ਜੀ, ਸਦਕੇ ਕਰੋ, ਮੇਰੇ ਲਈ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਹੀ ਆ ਵਾ ਜਿਹੜਾ ਮੈਂ ਲੈ ਕੇ ਚੱਲਿਆ ਹੋਇਆ, ਮਾਨਵਤਾ ਦੀ ਸੇਵਾ, ਤੇ ਮੈਂ ਤਾਂ ਇਹੀ ਕਰਾਂਗਾ। ਉਹਨਾਂ ਨੇ ਸੁਲਤਾਨਪੁਰ ਦੇ ਵਿੱਚ ਜਿਹੜਾ ਕੀਤਾ ਗਿਆ ਖਰਚ, ਚਾਹੇ ਉਹ ਸਟੇਜਾਂ 'ਤੇ ਕੀਤਾ ਗਿਆ, ਚਾਹੇ ਉਹ ਲੰਗਰਾਂ 'ਤੇ ਕੀਤਾ ਗਿਆ, ਤੇ ਚਾਹੇ ਉਹ ਨਗਰ ਕੀਰਤਨਾਂ 'ਤੇ ਕੀਤਾ ਗਿਆ, ਉਹਦੇ 'ਤੇ ਵੀ ਉਹਨਾਂ ਨੇ ਕਟਾਸ ਕੀਤਾ। ਉਹਨਾਂ ਕਿਹਾ ਚੰਗਾ ਹੁੰਦਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ 4 ਕਿਲੋਮੀਟਰ ਦੇ ਉੱਤੇ ਇਹ ਭਾਣਾ ਵਰਤਿਆ ਹੋਇਆ ਜਿਹੜਾ ਕਿ ਲੋਹੀਆਂ ਦੇ ਕੋਲੇ, ਉੱਥੇ ਘੱਟੋ ਘੱਟ ਇਹ ਸੀ ਕਿ ਜੇ ਉਹਨਾਂ ਲੋਕਾਂ ਦੀ ਇਹੀ ਭਲਾਈ ਦੇ ਲਈ ਇਹ ਪੈਸਾ ਲਾਇਆ ਜਾਂਦਾ, ਸ਼ਾਇਦ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸੰਦੇਸ਼ ਸੀ ਉਹ ਚੰਗਾ ਜਾਂਦਾ। ਪਰ ਇੱਥੇ 550 ਪਕਵਾਨ ਤਿਆਰ ਕਰਨੇ, 550 ਤਰ੍ਹਾਂ ਦੇ ਲੰਗਰ ਤਿਆਰ ਕਰਨੇ, 550 ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਨੀਆਂ, ਕਿਤੇ ਨਾ ਕਿਤੇ ਕੌਮ ਜਿਹੜੀ ਆ, ਠੀਕ ਆ ਪਕਵਾਨਾਂ ਦੀ ਜ਼ਰੂਰਤ ਸੀ, ਸਮੇਂ ਦੇ ਨਾਲ ਹਰ ਚੀਜ਼ ਦੀ ਜ਼ਰੂਰਤ ਪੈਂਦੀ ਆ, ਲੇਕਿਨ ਇਹ ਸੀ ਜੇ ਲੋੜਵੰਦ ਜਿਹੜੇ ਸੀਗੇ, ਲੋੜਵੰਦਾਂ ਨੂੰ ਸੀਗੇ, ਉਹਨਾਂ ਨੂੰ ਉਹ ਮੁਹੱਈਆ ਕਰਵਾਇਆ ਜਾਂਦਾ ਤਾਂ ਸ਼ਾਇਦ ਕੋਈ ਇੱਕ ਵਧੀਆ ਮੈਸੇਜ ਆਉਂਦਾ। ਪਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਰਵੀ ਸਿੰਘ ਨੇ ਕਿਹਾ, ਕਿਤੇ ਨਾ ਕਿਤੇ ਆ ਕੇ ਉਹ ਵੀ ਖਾਸ ਕਰ 550 ਸਾਲਾਂ 'ਤੇ, ਜਿੱਥੇ ਕਿ 550 ਸਾਲਾ ਮੁੱਖ ਮਨਾਇਆ ਗਿਆ, ਉਹਦੇ ਨਾਲ ਇਹ ਕੁਝ ਘਟਨਾਵਾਂ ਵਾਪਰੀਆਂ ਹੋਣ ਤੇ ਕਿਤੇ ਨਾ ਕਿਤੇ ਮਨ ਨੂੰ ਤੌਖਲੇ ਤਾਂ ਆਉਂਦੇ ਆ ਕਿ ਇਹ ਕੌਮ ਜਿਹੜੀ ਹੈ ਕਿੱਧਰ ਨੂੰ ਚੱਲੀ ਹੈ। ਇਹਦੇ ਨਾਲ ਜਿਹੜਾ ਦੂਸਰਾ ਭਾਗ ਦਾ ਮੁੱਦਾ ਹੈ ਉਹ ਹੈ ਜਿਸ ਦਿਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਇਆ, ਜਿਹਨੂੰ ਕੋਰੀਡੋਰ ਕਹਿੰਦੇ ਆ, ਉਹਦਾ ਉਦਘਾਟਨ ਹੋਇਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਦਾ ਉਦਘਾਟਨ ਕੀਤਾ। ਉੱਥੇ ਇੱਕ ਬੋਰਡ ਲਗਾਇਆ ਗਿਆ ਕਿ ਉਦਘਾਟਨ ਕਿਹਨੇ ਕੀਤਾ।
ਉਹਦੇ 'ਚ ਪਹਿਲੇ ਨੰਬਰ ਤੇ ਹਿੰਦੀ ਤੇ ਦੂਸਰੇ ਨੰਬਰ ਤੇ ਇੰਗਲਿਸ਼ ਭਾਸ਼ਾ ਜਿਹੜੀ ਸੀ ਉਹਦੇ 'ਚ ਵੱਡਾ ਬੋਰਡ ਲੱਗਿਆ ਸੀ। ਅਸੀਂ ਉਸ ਦਿਨ ਵੀ ਇਹਦੇ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਇਹ ਗਲਤ ਆ, ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਆ ਉਹਦੇ 'ਚ ਬੋਰਡ ਲੱਗਣਾ ਜ਼ਰੂਰੀ ਸੀ, ਉਹ ਵੀ ਖਾਸ ਕਰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਦੇ ਉੱਤੇ। ਲੇਕਿਨ ਸਰਕਾਰ ਸੁੱਤੀ ਰਹੀ, ਸਰਕਾਰ ਨਹੀਂ ਜਾਗੀ। ਪੰਜਾਬ ਸਰਕਾਰ ਨੇ ਵੀ ਇਹ ਮੁੱਦਾ ਚੱਕਿਆ, ਇੱਥੋਂ ਤੱਕ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੰਜਾਬ ਸਰਕਾਰ ਦਾ ਮੰਤਰੀ ਆ, ਉਹਨੇ ਤੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਵੀ ਇਹ ਮੁੱਦਾ ਚੱਕਿਆ। ਜਦੋਂ ਸਰਕਾਰ ਫਸ ਗਈ, ਅਖੀਰ ਆ ਕੇ ਹੁਣ ਉਹ ਬੋਰਡ ਜਿਹੜਾ ਉਹਨੂੰ ਚੇਂਜ ਕਰ ਦਿੱਤਾ ਗਿਆ, ਨਵਾਂ ਬੋਰਡ ਬਣਾਇਆ ਗਿਆ ਜਿਸ 'ਚ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦਿੱਤਾ ਗਿਆ, ਦੂਸਰੇ ਦੇ ਉੱਤੇ ਹਿੰਦੀ ਤੇ ਇੰਗਲਿਸ਼ ਨੂੰ ਤੀਸਰੇ ਸਥਾਨ 'ਤੇ ਰੱਖਿਆ ਗਿਆ। ਕਿਤੇ ਨਾ ਕਿਤੇ ਇਹ ਆ ਕਿ ਸਰਕਾਰ ਜਾਗੀ ਆ, ਭਾਵੇਂ ਕਿ ਸਮੇਂ ਤੋਂ ਬਾਅਦ ਜਾਗੀ ਆ, ਘੱਟੋ ਘੱਟ ਇਹ ਸਮਝ ਆ ਗਈ ਕਿ ਪੰਜਾਬੀ ਨਾਲ ਕੀਤਾ ਗਿਆ ਅਨਿਆਂ ਜਿਹੜਾ ਉਹ ਲੋਕ ਸਵੀਕਾਰ ਨਹੀਂ ਕਰਨਗੇ। ਅਤੇ ਕਿਤੇ ਨਾ ਕਿਤੇ ਸਰਕਾਰ ਨੇ ਉੱਠ ਕੇ ਜਿਹੜੀ ਆ ਉਹ ਆਪਣੀ ਗਲਤੀ ਜਿਹੜੀ ਆ ਉਹ ਮੰਨ ਲਈ ਆ, ਅਤੇ ਗਲਤੀ ਮੰਨ ਕੇ ਦੁਬਾਰਾ ਜਿਹੜਾ ਉਹ 'ਚ ਸੁਧਾਰ ਕਰ ਦਿੱਤਾ ਗਿਆ। ਇਹੀ ਪ੍ਰਸ਼ੰਸਾ ਕਰਨੀ ਉਹਨਾਂ ਦੀ ਬਣਦੀ ਹੈ। ਜਿਹੜਾ ਅਗਲਾ ਮੁੱਦਾ ਉਹ ਹੈ ਜਿਸ ਦਿਨ ਰਾਮ ਜਨਮ ਭੂਮੀ ਜਿਸ ਨੂੰ ਕਿਹਾ ਜਾਂਦਾ, ਯਾਨੀ ਕਿ ਬਾਬਰੀ ਮਸਜਿਦ ਜਿੱਥੋਂ ਗਿਰਾਈ ਗਈ ਸੀ, ਉਹਦਾ ਫੈਸਲਾ ਆਇਆ। ਅਸੀਂ ਪਹਿਲਾਂ ਵੀ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਉਹਦੇ ਫੈਸਲੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਉਦਾਸੀ ਨੂੰ ਮੁੱਖ ਰੱਖ ਕੇ ਇੱਕ ਵਰਡਿਕਟ ਦਿੱਤਾ ਗਿਆ। ਜਦੋਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਕਿਸੇ ਵਿਅਕਤੀ ਵਿਸ਼ੇਸ਼ ਦੀ ਪ੍ਰਸ਼ੰਸਾ ਕਰਨ ਗਏ ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਜਿੱਥੇ ਗਏ ਆ, ਇਹੋ ਜਿਹੀਆਂ ਸਥਾਨਾਂ 'ਤੇ ਗਏ ਆ, ਉੱਥੇ ਵਿਰੋਧ 'ਚ ਗਏ, ਪ੍ਰਸ਼ੰਸਾ 'ਚ ਨਹੀਂ ਗਏ। ਉਹਨਾਂ ਨੇ ਉਹਦੀ ਪ੍ਰਸ਼ੰਸਾ ਨੂੰ ਲੈ ਕੇ ਉਹ ਵਰਡਿਕਟ ਦਿੱਤਾ। ਵਰਡਿਕਟ ਪਹਿਲਾਂ ਇਲਾਹਾਬਾਦ ਹਾਈ ਕੋਰਟ ਦਾ ਸੀ, ਉਹਨੂੰ ਹੀ ਸੁਪਰੀਮ ਕੋਰਟ ਨੇ ਕੋਡ ਕੀਤਾ, ਅਤੇ ਉੱਥੇ ਸਿੱਖ ਜਿਹੜੇ ਆ ਉਹਨੂੰ ਜਿਹੜਾ ਉੱਥੇ ਕਲਟ ਸ਼ਬਦ ਦੇ ਨਾਲ ਜਿਹੜਾ ਉਹ ਲਿਆ ਗਿਆ ਕਿ ਕਲਟ ਸ਼ਬਦ ਵਰਤਿਆ ਗਿਆ। ਜਦੋਂ ਹੁਣ ਡਿਕਸ਼ਨਰੀਆਂ ਚੱਕੀਆਂ ਅਲੱਗ-ਅਲੱਗ ਜਿਹੜੇ ਬੁੱਧੀਜੀਵੀ ਸੀ, ਅਤੇ ਕਲਟ ਦਾ ਮਤਲਬ ਜਦੋਂ ਨਿਕਾਲਿਆ ਗਿਆ ਤਾਂ ਕਿਤੇ ਨਾ ਕਿਤੇ ਉੱਤੇ ਵਾਹ-ਵੇਲਾ ਖੜਾ ਹੋ ਗਿਆ। ਉਸ ਵਾਹ-ਵੇਲੇ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਉਹ ਹਰਕਤ 'ਚ ਆਈ। ਜਦੋਂ ਰੌਲਾ ਪੈ ਗਿਆ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲੀ, ਨਾ ਸ਼੍ਰੋਮਣੀ ਅਕਾਲੀ ਦਲ ਬੋਲਿਆ, ਅਤੇ ਨਾ ਹੀ ਸਿੰਘ ਸਾਹਿਬਾਨ ਨੇ ਕਿਸੇ ਨੇ ਇਹਦੇ 'ਤੇ ਬੋਲਣ ਦੀ ਜਿਹੜੀ ਹਿੰਮਤ ਕੀਤੀ। ਜਦੋਂ ਕਿ 9 ਤਰੀਕ ਦਾ ਇਹ ਮਸਲਾ, 9 ਤਰੀਕ ਨੂੰ ਹੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਇਆ, ਅਤੇ 9 ਨੂੰ ਹੀ ਸੁਪਰੀਮ ਕੋਰਟ ਨੇ ਇਹਦਾ ਜਿਹੜਾ ਉਹ ਫੈਸਲਾ ਦੇ ਦਿੱਤਾ। ਹੁਣ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਹਦੇ ਵਿੱਚ 3 ਮੈਂਬਰੀ ਇੱਕ ਕਮੇਟੀ ਬਣਾਈ ਆ, ਜਿਸ 'ਚ ਨੰਬਰ 1 ਦੇ ਉੱਤੇ ਹਰਵਿੰਦਰ ਸਿੰਘ ਫੂਲਕਾ ਨੇ, ਨੰਬਰ 2 ਤੇ RS ਪੁਰੀ ਨੇ, ਅਤੇ ਤੀਸਰੇ APS ਆਹਲੂਵਾਲੀਆ। ਤਿੰਨੋਂ ਹੀ ਸੁਪਰੀਮ ਕੋਰਟ ਦੇ ਐਡਵੋਕੇਟ ਨੇ। ਇਹਨਾਂ ਤਿੰਨਾਂ ਦੀ ਇੱਕ ਕਮੇਟੀ ਬਣਾ ਦਿੱਤੀ ਆ। ਉਹਨਾਂ ਕਿਹਾ ਕਿ ਜਿਹੜੀ ਚੀਫ ਜਸਟਿਸ ਆਫ ਇੰਡੀਆ ਰੰਜਨ ਗੰਗੋਈ ਦੀ ਅਗਵਾਈ ਦੇ ਵਿੱਚ ਜਿਹੜੀ 5 ਮੈਂਬਰੀ ਬੈਂਚ ਸੀ, ਦੇਖੋ ਵੱਡੀ ਗੱਲ ਕੀ ਆ ਕਿ 5 ਮੈਂਬਰੀ ਬੈਂਚ ਆ, ਉਹ 'ਚ ਸਿਰਫ ਚੀਫ ਜਸਟਿਸ ਜਿਹੜਾ ਉਹਨੂੰ ਜਿਹੜਾ ਉਹ ਸ਼ੋਅ ਕੀਤਾ ਗਿਆ ਕਿ ਇਹਦੀ ਅਗਵਾਈ 'ਚ ਇਹ 5 ਮੈਂਬਰੀ ਬੈਂਚ ਜਿਹੜਾ ਬੈਠਾ। ਬਾਕੀ 4 ਮੈਂਬਰਾਂ ਦੇ ਨਾਮ ਜਿਹੜੇ ਆ ਉਹ ਜਨਤਕ ਨਹੀਂ ਕੀਤੇ ਗਏ, ਅਤੇ ਉਹ 5 ਮੈਂਬਰੀ ਜਿਹੜਾ ਬੈਂਚ ਸੀ ਉਹਨੇ ਜਿਹੜਾ ਫੈਸਲਾ ਦਿੱਤਾ, ਉਸ ਫੈਸਲੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉੱਥੇ ਉਸ ਉਦਾਸੀ ਦੇ ਦੌਰਾਨ ਉੱਥੇ ਜਾਣ ਦਾ ਵੇਰਵਾ, ਅਤੇ ਇੱਕ ਜਿਹੜਾ ਕਲਟ ਸ਼ਬਦ ਜਿਹੜਾ ਉਹ ਲਿਖਿਆ ਗਿਆ। ਕਿਤੇ ਨਾ ਕਿਤੇ ਇਹਨਾਂ ਦੋਨਾਂ ਦੀ ਘੋਖ ਕਰਨ ਦੇ ਲਈ ਕਮੇਟੀ ਬਣਾਈ ਆ। ਉਹਨਾਂ ਕਿਹਾ ਕਿ ਇਹ ਕਮੇਟੀ ਜਦੋਂ ਆਪਣੀ ਰਿਪੋਰਟ ਦੇਗੀ, ਉਸ ਰਿਪੋਰਟ ਦੇ ਆਧਾਰ 'ਤੇ ਫਿਰ ਅੱਗੇ ਜਿਹੜੀ ਉਹ ਕਾਰਵਾਈ ਕੀਤੀ ਜਾਏਗੀ। ਪਰ ਇਸੇ ਤੋਂ ਪਹਿਲਾਂ ਹਰਵਿੰਦਰ ਸਿੰਘ ਫੂਲਕਾ ਜਿਹੜੇ 1984 ਦਿੱਲੀ ਸਿੱਖ ਕਤਲੇਆਮ ਦੇ ਕੇਸ ਜਿਹੜੇ ਉਹ ਲੜਦੇ ਆ, ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਜਿਹੜੀ ਉਹ ਲਿਖ ਦਿੱਤੀ ਹੈ। ਉਹਨਾਂ ਕਿਹਾ ਕਿ ਇਹਦੇ ਉੱਤੇ ਇਮੀਡੀਏਟਲੀ ਐਕਸ਼ਨ ਲਓ। ਪਰ 9 ਤਰੀਕ ਦੀ ਲਿਖੀ ਅੱਜ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਆ ਉਹ ਨੀਂਦ ਨਹੀਂ ਖੁੱਲੀ, ਅਤੇ ਉਹਨਾਂ ਨੇ ਇਹਦੇ ਉੱਤੇ ਕੋਈ ਕਾਰਵਾਈ ਕਰਨ ਦੇ ਲਈ ਨਾ ਤਾਂ ਕੋਈ ਕਮੇਟੀ ਬਣਾਈ ਆ, ਅਤੇ ਨਾ ਹੀ ਕਿਸੇ ਰਾਜਸੀ ਦਲ, ਅਤੇ ਨਾ ਹੀ ਜਿਹੜੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਕੋਈ ਆਦੇਸ਼ ਜਾਰੀ ਕੀਤੇ ਆ। ਕਿਤੇ ਨਾ ਕਿਤੇ ਲੱਗਦਾ ਕਿ ਜਥੇਦਾਰ ਸਾਹਿਬ ਵੀ ਕਿਸੇ ਬੰਨਿਓ ਆਦੇਸ਼ ਜਿਹੜਾ ਉਹਨੂੰ ਉਡੀਕ ਰਹੇ ਆ ਕਿ ਉਹ ਆਦੇਸ਼ ਆਵੇ ਅਤੇ ਉਸ ਦੇ ਬਾਅਦ ਹੀ ਇਹਦੇ 'ਤੇ ਕਾਰਵਾਈ ਕਰੀਏ, ਨਹੀਂ ਤਾਂ ਉਨੀ ਦੇਰ ਤੱਕ ਚੁੱਪ ਰਹੀਏ। ਇਹਦੇ ਨਾਲ ਜਿਹੜਾ ਭਖ ਦਾ ਮੁੱਦਾ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਤੇ ਉਹਨਾਂ ਦੇ ਜਿਹੜੇ ਦਫ਼ਤਰ ਦੇ ਸੋਲੀ ਇੰਚਾਰਜ ਨੇ ਡਾਕਟਰ ਦਲਜੀਤ ਸਿੰਘ ਚੀਮਾ। ਇਹਨਾਂ ਨੂੰ ਹੁਸ਼ਿਆਰਪੁਰ ਦੀ ਇੱਕ ਅਦਾਲਤ ਵੱਲੋਂ ਜਿਹੜੇ ਆ ਉਹ ਸੰਮਣ ਭੇਜੇ ਗਏ 4 ਦਸੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ। ਮਸਲਾ ਕੀ ਆ ਕਿ ਅਕਾਲੀ ਦਲ ਨੇ 2 ਸੰਵਿਧਾਨ ਰੱਖੇ ਹੋਏ ਨੇ।
ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਦਾ, ਉਸ ਵੇਲੇ ਉਹ ਆਪਣੇ ਆਪ ਨੂੰ ਇੱਕ ਧਾਰਮਿਕ ਜਥੇਬੰਦੀ ਜਿਹੜੀ ਆ ਉਹ ਲਿਖਦਾ। ਉਹਦੇ ਅੰਦਰ ਉਹ ਅੰਤਰਗਤ ਜਿਹੜੀ ਆ ਉਹ ਚੋਣ ਲੜਦਾ, ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 'ਚ ਹੋਈ ਆ, ਉਸ ਵੇਲੇ ਵੀ ਉਹ ਇੱਕ ਧਾਰਮਿਕ ਜਥੇਬੰਦੀ ਦੇ ਤੌਰ 'ਤੇ ਹੋਈ ਸੀ। ਅਤੇ ਇਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਨਿਰੰਤਰ ਜਿਹੜਾ ਉਹ ਚੋਣਾਂ ਜਿਹੜੀਆਂ ਲੜਦਾ ਆ ਰਿਹਾ। ਲੇਕਿਨ ਜਿਹੜੀ ਸ਼੍ਰੋਮਣੀ ਅਕਾਲੀ ਦਲ, ਚਾਹੇ ਲੋਕ ਸਭਾ ਦੀਆਂ ਚੋਣਾਂ ਸੀ, ਚਾਹੇ ਵਿਧਾਨ ਸਭਾ ਦੇ, ਚਾਹੇ ਰਾਜ ਸਭਾ ਦੀਆਂ, ਚਾਹੇ ਹੋਰ ਜਿੰਨੀਆਂ ਵੀ ਪੋਲੀਟੀਕਲ ਕਹਿ ਲਈਏ ਕਿ ਜਿਹੜਾ ਚੋਣ ਆਉਂਦੀ ਸੀ, ਉਹਦੇ ਵਿੱਚ ਜਿਹੜੀ ਆ ਉਹ ਸ਼ਮੂਲੀਅਤ ਕਰਦਾ ਸੀ। ਲੇਕਿਨ 1995 'ਚ ਪਹਿਲੀ ਵਾਰ ਅਕਾਲੀ ਦਲ ਨੇ ਆਪਣੇ ਆਪ ਨੂੰ ਇੱਕ ਜਿਹੜਾ ਉਹ ਪੰਜਾਬੀ ਪਾਰਟੀ ਡਿਕਲੇਅਰ ਕਰ ਦਿੱਤਾ। ਪੰਜਾਬੀ ਪਾਰਟੀ ਡਿਕਲੇਅਰ ਕਰ ਦਿੱਤਾ ਅਤੇ ਉਹ ਕੇਵਲ ਅਤੇ ਕੇਵਲ ਇੱਕ ਪੋਲੀਟੀਕਲ ਪਾਰਟੀ ਹੋ ਗਈ ਕਿ ਉਹਦੇ 'ਚ ਗੈਰ ਸਿੱਖ ਵੀ ਆ ਸਕਦੇ ਆ, ਜਿਹੜੇ ਵੀ ਪੰਜਾਬ 'ਚ ਰਹਿਣ ਵਾਲੇ ਆ। ਪੰਜਾਬੀ ਪਾਰਟੀ ਬਣ ਗਿਆ। ਉਸ ਵਕਤ ਦੇ ਇਹਦੇ 'ਚ ਜਿਹੜੇ ਮਨਜੀਤ ਸਿੰਘ ਤਰਨਤਾਰਨੀ ਸੀਗੇ, ਜਿਹੜੇ ਉਸ ਵੇਲੇ ਜਨਰਲ ਸਕੱਤਰ ਸੀ, ਉਹਨਾਂ ਦੀ ਵੀ ਸਟੇਟਮੈਂਟ ਇਸ ਕੋਰਟ 'ਚ ਹੋ ਚੁੱਕੀ ਹੈ। ਇੱਥੋਂ ਤੱਕ ਜਿਹੜੇ ਦਫ਼ਤਰ ਸਕੱਤਰ ਦਾ ਕੰਮ ਸਾਂਭ ਰਹੇ ਨੇ ਉਹ ਚਰਨਜੀਤ ਸਿੰਘ ਬਰਾੜ ਆ, ਉਹਨਾਂ ਦੀ ਵੀ ਇਹਦੇ ਵਿੱਚ ਬਿਆਨ ਜਿਹੜੇ ਦਰਜ ਹੋ ਚੁੱਕੇ, ਪੂਰੇ ਦਾ ਪੂਰਾ ਰਿਕਾਰਡ ਜਿਹੜਾ ਉਹ ਲੈ ਕੇ ਪੇਸ਼ ਹੋ ਚੁੱਕੇ ਹੈ। ਬਹਿਸ ਹੋ ਚੁੱਕੀ ਆ, ਹੁਣ ਉਹਦੇ 'ਤੇ ਫੈਸਲਾ ਆਉਣ ਵਾਲਾ, ਅਤੇ ਫੈਸਲੇ ਤੋਂ ਪਹਿਲਾਂ ਇਹਨਾਂ ਨੂੰ ਜਿਹੜਾ ਉਹਦੇ 'ਤੇ ਸੱਦਿਆ ਗਿਆ। ਲੇਕਿਨ ਸੱਦਣ ਤੋਂ ਪਹਿਲਾਂ ਕੀ ਵਾਪਰ ਰਿਹਾ ਕਿ ਅਕਾਲੀ ਦਲ ਕਿੱਧਰ ਨੂੰ ਜਾ ਰਿਹਾ। ਅਕਾਲੀ ਦਲ ਦਾ ਜਿਹੜਾ ਉੱਥੇ ਐਡਵੋਕੇਟ ਹੈ ਉਹ ਕਹਿ ਰਿਹਾ ਕਿ ਅਸੀਂ ਇਸ ਫੈਸਲੇ ਦੀ ਕਾਪੀ ਲਵਾਂਗੇ ਅਤੇ ਇਹਨੂੰ ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਚੈਲੰਜ ਕਰਾਂਗੇ ਕਿ ਸਾਨੂੰ ਸੱਦ ਨਹੀਂ ਸਕਦੀ ਕੋਰਟ। ਸੰਵਿਧਾਨ ਦੋ ਰੱਖੇ ਨੇ, ਦੋ ਸੰਵਿਧਾਨ ਰੱਖੇ ਨੇ ਅਤੇ ਦੋ ਸੰਵਿਧਾਨਾਂ ਨੂੰ ਉਹ ਕਹਿੰਦੇ ਸਾਨੂੰ ਸੱਦਿਆ ਨਹੀਂ ਜਾ ਸਕਦਾ। ਲੇਕਿਨ ਅਕਾਲੀ ਦਲ ਇਹਦੇ 'ਚ ਕਸੂਤਾ ਫਸਿਆ ਪਿਆ। ਉਹਨਾਂ ਦੇ ਐਡਵੋਕੇਟ ਨੇ BS ਰਿਆੜ, ਉਹਨਾਂ ਦੇ ਰਾਹੀਂ ਇਹ ਕੇਸ ਜਿਹੜਾ ਉਹਨਾਂ ਨੇ ਕੋਰਟ 'ਚ ਪਾਇਆ ਹੋਇਆ, ਅਤੇ ਬਹੁਤ ਲੰਬੇ ਸਮੇਂ ਤੋਂ ਉਹ ਇਸੇ ਕੇਸ ਨੂੰ ਜਿਹੜਾ ਉਹ ਝਗੜਦੇ ਆ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੋ ਸੰਵਿਧਾਨ ਨਹੀਂ ਰੱਖ ਸਕਦਾ, ਕੋਈ ਵੀ ਇੱਕ ਪਾਰਟੀ ਜਿਹੜੀ ਉਹਦੇ ਦੋ ਸੰਵਿਧਾਨ ਨਹੀਂ ਹੋ ਸਕਦੇ। ਜਾਂ ਉਹ ਜੇ ਧਾਰਮਿਕ ਜਥੇਬੰਦੀ ਆ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇ, ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੋ ਸਕਦੀ। ਜੇ ਉਹ ਪੰਜਾਬੀ ਪਾਰਟੀ ਹੈ, ਇੱਕ ਰਾਜਨੀਤਿਕ ਪਾਰਟੀ ਹੈ, ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਦੀ। ਹੁਣ ਚਾਹੇ ਕਿ ਇਹ ਜਿਹੜੀ ਕੋਰਟ ਦੀ ਪ੍ਰਕਿਰਿਆ, ਕਾਨੂੰਨੀ ਪ੍ਰਕਿਰਿਆ ਬਹੁਤ ਲੰਬੀ ਆ, ਪਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਉੱਤੇ ਜਿਹੜੀ ਉਹ ਤਲਵਾਰ ਖੜੀ ਇਸ ਵੇਲੇ ਲਟਕੀ ਹੋਈ ਆ, ਅਤੇ ਤਲਵਾਰ ਇਸ ਕਦਰ ਲਟਕੀ ਹੋਈ ਆ ਕਿ ਅਕਾਲੀ ਦਲ ਦੀ ਮਾਨਤਾ ਰੱਦ ਹੋ ਸਕਦੀ ਹੈ। ਉਹ ਵੱਖਰੀ ਗੱਲ ਹੈ ਕਿ ਜੇ ਇੱਥੋਂ ਮਾਨਤਾ ਰੱਦ ਹੋਏਗੀ ਤਾਂ ਕੱਲ੍ਹ ਨੂੰ ਅਕਾਲੀ ਦਲ ਹਾਈ ਕੋਰਟ ਜਾ ਕੇ ਸਟੇ ਲੈ ਲੇਗਾ। ਜੇ ਹਾਈ ਕੋਰਟ ਤੋਂ ਰੱਦ ਹੋਏਗੀ ਸੁਪਰੀਮ ਕੋਰਟ ਲੈ ਲੇਗਾ, ਲੰਬਾ ਸਮਾਂ ਉਹਦਾ ਨਿਕਲ ਸਕਦਾ। ਪਰ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਜੇਕਰ ਇਹ ਕੋਰਟ ਜਿਹੜੀ ਆ ਇਸ ਵੇਲੇ ਹੁਸ਼ਿਆਰਪੁਰ ਦੀ, ਜਿਹੜੀ ਕਿ ਉੱਥੇ ਮੋਨਿਕਾ ਸ਼ਰਮਾ ਜਿਹੜੀ ਆ, ਉਸ ਉੱਥੇ ਜਿਹੜੀ ਐਡੀਸ਼ਨਲ CJM ਆ, ਉਹਨਾਂ ਦੇ ਕੋਰਟ ਦੇ ਵਿੱਚ ਇਹ ਕੇਸ ਚੱਲਦਾ। ਜੇ ਇਹ ਇਹਨਾਂ ਨੂੰ ਹਾਈ ਕੋਰਟ ਤੋਂ ਰਿਲੀਫ ਨਾ ਮਿਲੀ, ਉੱਥੇ ਪੇਸ਼ ਹੋਣਾ ਪਿਆ, ਜਾਂ ਇਹਨਾਂ ਦੀ ਐਬਸੈਂਸ 'ਚ ਵਰਡਿਕ ਆ ਗਿਆ, ਤਾਂ ਕਿਤੇ ਨਾ ਕਿਤੇ ਅਕਾਲੀ ਦਲ ਦੇ ਉੱਤੇ ਜਿਹੜੀ ਆ ਉਹ ਤਲਵਾਰ ਲਟਕ ਜਾਏਗੀ, ਅਤੇ ਅਕਾਲੀ ਦਲ ਨੂੰ ਇੱਥੋਂ ਆਪਣਾ ਖਹਿੜਾ ਛਡਾਉਣਾ ਜਿਹੜਾ ਉਹ ਔਖਾ ਹੋ ਜਾਊਗਾ। ਮਨਜੀਤ ਸਿੰਘ ਤਰਨਤਾਰਨੀ ਇੱਥੋਂ ਤੱਕ ਕਹਿੰਦੇ ਨੇ ਕਿ ਜਿਸ ਵਕਤ ਮੈਂ ਸਕੱਤਰ ਸੀ ਇਸ ਅਕਾਲੀ ਦਲ ਦਾ, ਉਸ ਵਕਤ ਜਿਹੜਾ ਸੰਵਿਧਾਨ ਸੀ ਉਹ ਮੈਂ ਕੋਰਟ ਦੇ ਸਾਹਮਣੇ ਰੱਖ ਦਿੱਤਾ। ਲੇਕਿਨ ਜਿਹੜਾ ਕੁਛ ਬਲਵੰਤ ਸਿੰਘ ਖੇੜਾ ਨੇ ਰੱਖਿਆ, ਉਹ ਪੂਰੇ ਦਾ ਪੂਰਾ 1920 ਤੋਂ ਲੈ ਕੇ ਹੁਣ ਤੱਕ ਦਾ ਖਰੜਾ ਜਿਹੜਾ ਉਹ ਸਾਰਾ ਚੱਕ ਕੇ ਉਹਨਾਂ ਕੋਰਟ ਦੇ ਵਿੱਚ ਪੇਸ਼ ਕਰਤਾ ਕਿ ਇਹ ਅਕਾਲੀ ਦਲ ਸੀ, ਇਸ ਕਾਰਜ ਲਈ ਦੀ ਸਥਾਪਨਾ ਹੋਈ ਸੀ, ਇਹ ਇਹਦੇ ਕਾਰਜ ਸੀਗੇ। ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਚਰਨਜੀਤ ਸਿੰਘ ਬਰਾੜ ਆ, ਉਹਦੀਆਂ ਗਵਾਹੀਆਂ ਹੋ ਚੁੱਕੀਆਂ ਨੇ, ਪੂਰੇ ਦਾ ਪੂਰਾ ਇਸ ਵਕਤ ਜੋ ਮੌਜੂਦਾ ਰਿਕਾਰਡ ਆ ਅਕਾਲੀ ਦਲ ਕੋਲੇ, ਉਹ ਕੋਰਟ ਦੇ ਵਿੱਚ ਪੇਸ਼ ਜਿਹੜਾ ਉਹ ਕੀਤਾ ਜਾ ਚੁੱਕਿਆ। ਅਤੇ ਕਿਤੇ ਨਾ ਕਿਤੇ ਉੱਥੇ ਅਕਾਲੀ ਦਲ ਦੀਆਂ ਜਿਹੜੀਆਂ ਮੁਸੀਬਤਾਂ ਉਹ ਕਿਸ ਕਦਰ ਜਿਹੜੀਆਂ ਉਹ ਵੱਧ ਚੁੱਕੀਆਂ ਨੇ। ਅਕਾਲੀ ਦਲ ਦੇ ਲਈ ਆਉਣ ਵਾਲੇ ਦਿਨ ਜਿਹੜੇ ਆ ਉਹ ਖੁਸ਼ੀ ਭਰੇ ਨਹੀਂ ਹੋ ਸਕਦੇ, ਕਿਉਂਕਿ ਉਹ ਵੱਖਰੀ ਗੱਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਭਾਵੇਂ ਕਿ ਬਾਅਦ ਦੇ ਵਿੱਚ ਕੋਰਟਾਂ ਤੋਂ ਰਿਲੀਫ ਮਿਲਦੀ ਜਾਏਗੀ, ਪਰ ਇੱਕ ਵਾਰ ਤਾਂ ਇਹ ਆ ਕਿ ਅਕਾਲੀ ਦਲ ਇਸ ਫੈਸਲੇ ਦੇ ਆਉਣ ਨਾਲ ਜਿਹੜਾ ਉਹ ਕਸੂਤਾ ਫਸ ਜਾਏਗਾ। ਹੁਣ ਦੇਖਣ ਵਾਲਾ ਸਮਾਂ ਇਹ ਹੋਏਗਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਅਕਾਲੀ ਦਲ ਜਿਹੜਾ ਉਹਨੂੰ ਹਾਈ ਕੋਰਟ ਤੋਂ ਰਿਲੀਫ ਮਿਲਦੀ ਆ, ਉਹਨਾਂ ਨੂੰ ਇਸ
ਜਿਹੜਾ ਉਹਨਾਂ ਨੂੰ ਸੰਮਣ ਭੇਜੇ ਗਏ ਇਹਦੇ ਉੱਤੇ ਸਟੇ ਹੁੰਦੀ ਆ ਕਿ ਜਾਂ ਉਹਨਾਂ ਨੂੰ 4 ਦਸੰਬਰ ਨੂੰ ਪੇਸ਼ ਹੋਣਾ ਪੈਂਦਾ ਕਿ ਜਾਂ ਉਹ ਜਾਣਬੁੱਝ ਕੇ ਇਸ ਤਰੀਕ ਨੂੰ ਟਾਲ ਜਾਂਦੇ ਆ ਤੇ ਅਗਲੀ ਵਾਰ ਜਿਹੜਾ ਉਹਨਾਂ ਦੇ ਉੱਤੇ ਦੁਬਾਰਾ ਤੋਂ ਸਮਨਿੰਗ ਹੁੰਦੀ ਆ। ਕੀ ਕੁਛ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੂਗਾ। ਪਰ ਕੁੱਲ ਮਿਲਾ ਕੇ ਅਕਾਲੀ ਦਲ ਦੇ ਲਈ ਇਸ ਵਕਤ ਜਿਹੜਾ ਕਿ ਅਕਾਲੀ ਦਲ ਲੰਬੇ ਸਮੇਂ ਤੋਂ ਅਲੱਗ-ਅਲੱਗ ਮਸਲਿਆਂ ਦੇ ਵਿੱਚ ਬੁਰੀ ਤਰ੍ਹਾਂ ਘਿਰਿਆ ਪਿਆ, ਉਹਨਾਂ ਘਿਰੇ ਹੋਏ ਮਸਲਿਆਂ ਦੇ ਵਿੱਚ ਹੀ ਇਸ ਵਕਤ ਇਸ ਵੇਲੇ ਅਕਾਲੀ ਦਲ ਇਸ ਮਸਲੇ ਦੇ ਵਿੱਚ ਵੀ ਘਿਰਦਾ ਜਿਹੜਾ ਉਹ ਨਜ਼ਰ ਆ ਰਿਹਾ। ਸੋ ਦਰਸ਼ਕੋ, ਇਹ ਸੀਗੇ ਉਹ ਪੱਖ ਦੇ ਮੁੱਦੇ ਜਿਨ੍ਹਾਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਅਗਲੀ ਵਾਰ ਕੁਝ ਹੋਰ ਜਿਹੜੇ ਪੱਖ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।